ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇੰਸਟੀਚਿਊਟ ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 6 ਜਨਵਰੀ 2026 24 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਿਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਰਮ ਕੈਨੇਡਾ, roku ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸਿੰਘ ਸਭਾ ਬ੍ਰੈਡ ਰੌਕ ਫੈਕਟਸ ਵਰਜੀਨੀਆ ਤੋਂ ਸਰਦਾਰ ਤੇਜਪਾਲ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ 6 ਜਨਵਰੀ ਦਾ ਦਿਨ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਅਹਿਮੀਅਤ ਵਾਲਾ ਦਿਨ ਹੈ। ਸੋ ਠੀਕ 31 ਸਾਲ ਪਹਿਲਾਂ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਗੌਰਾ ਨੇ ਤਿਹਾੜ ਜੇਲ੍ਹ ਦੀ ਦਿੱਲੀ ਵਿੱਚ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਸੋ ਇਸ ਮੌਕੇ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਅਲੋਕਾਰ ਸੁਹਾਗਨ ਬੀਬੀ ਸੁਰਿੰਦਰ ਕੌਰ ਹੋਰਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਇਸ ਲੀਡ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਆਪਾਂ ਇੱਕ ਜਿਹੜੀ ਨਜ਼ਮ ਹੈ ਉਹ ਵੀ ਸਾਂਝੀ ਕਰਨ ਜਾਵਾਂਗੇ ਔਰ ਜਿਸ ਦਾ ਸੁਣਿਆ ਹੈ ਕਿ ਜ਼ੁਲਮ ਨਾਲ ਕਮਾਇਆ ਤੇ ਕੀਤੇ ਜਿਹੜੇ ਤਖਤ ਤੇ ਤਾਜ ਜਿਹੜੇ ਅਖੀਰ ਤਬਾਹੀ ਹੋ ਜਾਂਦੇ ਨੇ ਅਤੇ ਸੱਚਾਈ ਦੀ ਜਿਹੜੀ ਹੈ ਜਿੱਤ ਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਪਾਲ ਸਿੰਘ ਜਿਹੜੇ ਪ੍ਰਮੁੱਖ ਪ੍ਰਬੰਧਕਾਂ ਚੋਂ ਵੀ ਰਹੇ ਗੁਰਦੁਆਰਾ ਸਿੰਘ ਸਭਾ ਦੇ ਔਰ ਜਿਨ੍ਹਾਂ ਨੇ ਆਪਣੀ ਸੇਵਾ ਦੇ ਦੌਰਾਨ ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਾਹਿਬ ਦੇ ਵਿੱਚ ਕਰਨ ਦਾ ਨੂੰ ਇੱਕ ਰੈਗੂਲੇਸ਼ਨ ਦੇ ਵਾਂਗ ਲਗਾਤਾਰਤਾ ਦੇ ਨਾਲ ਉਸ ਨੂੰ ਜਾਰੀ ਰੱਖਿਆ। ਉੱਥੇ ਉਹਨਾਂ ਦੇ ਐਫਰਟ ਨਾਲ ਹੀ ਟੀਵੀ 84 ਦੇ ਲਈ ਇਹ ਸਕਸੈਸਿਵ ਦੂਸਰਾ ਸਾਲ ਹੈ ਜਦੋਂ ਕਿ ਫੰਡ ਰੇਜ਼ਿੰਗ ਡਿਨਰ ਗੁਰਦੁਆਰਾ ਸਾਹਿਬ ਫੰਡ ਰੇਜ਼ਿੰਗ ਸਮਾਗਮ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ। ਉਸ ਤੋਂ ਪਹਿਲਾਂ ਯੂਜੂਅਲੀ ਜਿਹੜਾ ਬਾਹਰ ਕਿਸੇ ਹਾਲ ਵਗੈਰਾ 'ਚ ਫੰਡ ਰੇਜ਼ਿੰਗ ਡਿਨਰ ਹੁੰਦਾ ਸੀ ਤੇ ਇਹ ਉਹਨਾਂ ਵੱਲੋਂ ਹੀ ਸੁਜੈਸਟ ਕੀਤਾ ਗਿਆ ਵੀ ਬਾਹਰ ਕਿਉਂ ਅਸੀਂ ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਦੌਰਾਨ ਹੀ ਨਾਲ ਟੇਬਲ ਵੀ ਹੋਏਗਾ, ਸੰਗਤ ਤੱਕ ਮੈਸੇਜ ਵੀ ਜਾਏਗਾ ਔਰ ਇਹ ਇੱਕ ਬੜਾ ਪੋਜ਼ਿਟਿਵ ਥਾਟ ਸੀ। ਔਰ ਜਿੱਥੇ ਉਹ ਸਕਸੈਸਫੁਲ ਕਾਰੋਬਾਰੀ ਨੇ, ਪੰਥਕ ਜਜ਼ਬਾ ਰੱਖਦੇ ਨੇ ਔਰ ਤਤ ਗੁਰਮਤ ਨਾਲ ਜੁੜਨ ਦੀ ਤਾਂਘ ਜਿਹੜੀ ਹੈ ਉਸ ਥੱਲੇ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਸਾਰੇ ਵਰਿਆਂ ਦੇ ਵਿੱਚ ਜਿਹੜਾ ਹੈ ਉਹ ਪੰਥਕ ਪਲੇਟਫਾਰਮ ਦੀਆਂ ਮੂਹਰਲੀਆਂ ਸਫਾਂ ਦੇ ਵਿੱਚ ਲਿਆ ਕੇ ਖੜਾ ਕੀਤਾ। ਅਸੀਂ ਵੀਰ ਤੇਜਪਾਲ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਇਤਿਹਾਸਕ ਦਿਨ ਹੈ 6 ਜਨਵਰੀ 1999 ਨੂੰ ਠੀਕ 37 ਸਾਲ ਪਹਿਲਾਂ ਅੱਜ ਦੇ ਦਿਨ ਤਿਹਾੜ ਜੇਲ੍ਹ ਉਹ ਜਿਹਨੂੰ ਅਸੀਂ ਜਦੋਂ ਪਿਛਲੇ ਸਾਰੇ 40-42 ਸਾਲ ਤੋਂ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਭਾਈ ਜਿਹੜੀਆਂ ਥਾਵਾਂ ਸਾਡੇ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਨੇ ਉਹਨਾਂ ਦੇ ਵਿੱਚ ਤਿਹਾੜ ਜੇਲ੍ਹ ਇਕੱਲੀ ਇਹੀ ਨਹੀਂ
ਕਿ ਤਿਹਾੜ ਜੇਲ੍ਹ 'ਚ ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਾਂ ਸਾਡੇ ਦੂਸਰੇ ਯੋਧੇ, ਉਸ ਤੋਂ ਪਹਿਲਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਕਿੰਨੇ ਵਰੇ ਉਹਨਾਂ ਨੇ ਜਿਹੜੀਆਂ ਨੇ ਉਹ ਕੈਦਾਂ ਕੱਟੀਆਂ ਨੇ, ਕੱਟ ਰਹੇ ਨੇ। ਪਰ ਇਸ ਦੇ ਨਾਲ ਹੀ ਇਹ ਇੱਕ ਇਤਿਹਾਸਕ ਜੇਲ੍ਹ ਹੈ, ਕਿਉਂਕਿ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੇ ਅੱਜ ਦੇ ਦਿਨ 37 ਵਰੇ ਪਹਿਲਾਂ ਸ਼ਹੀਦੀ ਜਾਮ ਪੀਤਾ, ਫਾਂਸੀ ਦੇ ਰੱਸੇ ਨੂੰ ਚੁੰਮਿਆ। ਔਰ ਜਿਹੜਾ ਜੇਲ੍ਹ ਦਾ ਉਸ ਵੇਲੇ ਦਾ ਇੰਚਾਰਜ ਸੁਪਰਡੈਂਟ, ਉਸਨੇ ਇੱਕ ਕਿਤਾਬ ਵੀ ਲਿਖੀ ਹੈ, ਬਲੈਕ ਵਾਰੰਟਸ, ਔਰ ਉਹਦਾ ਕਾਲਾ ਹੀ ਟਾਈਟਲ ਹੈ ਕਿਤਾਬ ਦਾ। ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਉਹਦੇ 'ਚੋਂ ਜਿਹੜੀ ਉਹਨਾਂ ਦੀ ਮਾਨਸਿਕ ਅਵਸਥਾ ਸੀ, ਜਿਸ ਅੰਦਾਜ਼ ਦੇ ਵਿੱਚ ਦੋਨਾਂ ਨੇ, ਕੇਰ ਸਿੰਘ ਇੱਕ, ਉਹਨਾਂ ਦੇ ਉੱਤੇ ਤਾਂ ਇਹੀ ਚਾਰਜ ਲਾਇਆ ਗਿਆ ਕਿ ਉਹ ਸ਼ਹੀਦ ਬੇਅੰਤ ਸਿੰਘ ਉਹਨਾਂ ਦੇ ਕਲੋਜ਼ ਰਿਲੇਸ਼ਨ ਸੀ ਉਹਨਾਂ ਦੇ ਨਾਲ, ਔਰ ਉਹਨਾਂ ਨੇ ਹੀ ਬੇਅੰਤ ਸਿੰਘ ਹੋਰਾਂ ਨੂੰ ਪ੍ਰੇਰਿਆ ਕਿ ਉਹ ਅੰਮ੍ਰਿਤਪਾਨ ਕਰਨ। ਔਰ ਕਿਉਂਕਿ ਅੰਮ੍ਰਿਤਪਾਨ ਕਰਨ ਤੋਂ ਬਾਅਦ ਬੇਅੰਤ ਸਿੰਘ ਨੇ ਸਤਵੰਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਇਸ ਲਈ ਉਹਨਾਂ ਨੂੰ ਕੰਸਪੀਰੇਸੀ ਟੂ ਮਰਡਰ ਦੇ ਵਿੱਚ ਜੋੜ ਦਿੱਤਾ ਗਿਆ, ਜਿਸ ਨੂੰ ਜਿਹੜਾ ਉਸ ਵੇਲੇ ਜਦੋਂ ਇਹ ਸਜ਼ਾ ਬਹਾਲ ਰੱਖੀ ਗਈ ਹਾਈ ਕੋਰਟ ਵੱਲੋਂ, ਤੇ ਈਵਨ ਬ੍ਰਿਟਿਸ਼ ਜੂਰਿਸਪ੍ਰੂਡੈਂਸ ਦੇ ਜਿਹੜੇ ਮਾਹਿਰ ਲੋਕ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਉਹਦੇ ਲਈ ਟਰਮ ਹੀ ਉਹਨਾਂ ਨੇ ਜੁਡੀਸ਼ੀਅਲ ਮਰਡਰ ਇਹ ਇਸਤੇਮਾਲ ਕੀਤੀ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ, ਤੇ ਆਪਣੇ ਵੱਲੋਂ ਤਾਂ ਉਹਨਾਂ ਨੇ ਗਾਰਡ ਜਿਹੜੇ ਸੱਦ ਕੇ ਉਹਨਾਂ ਦੋਨਾਂ ਨੂੰ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ, ਮਾਰ ਦਿੱਤਾ ਸੀ। ਬੇਅੰਤ ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ, ਲੇਕਿਨ ਭਾਈ ਸਤਵੰਤ ਸਿੰਘ, ਜਿਨ੍ਹਾਂ ਦੀ ਪਿਛਲੀ ਹੱਡੀ ਦੇ ਵਿੱਚ ਬੈਕਬੋਨ 'ਚ ਬੁਲਟ ਤਾਂ ਰਹੀਆਂ, ਪੇਨ ਵੀ ਰਹੀ, ਲੇਕਿਨ ਉਹ ਸਰਵਾਈਵ ਕਰ ਗਏ। ਔਰ ਇਹ ਵੀ ਇਤਿਹਾਸ ਆਪਣੇ ਆਪ ਦੇ ਵਿੱਚ ਇਸ ਦੀ ਯਾਦ ਦਹਾਨੀ ਕਰਵਾਏਗਾ। ਕਿਸੇ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਪੀਰੀਅਡ ਫਾਂਸੀ ਤੇ ਚੜ੍ਹਨ ਵਾਲੇ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਅਕਸਰ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਅਖੀਰਲੀ ਤੁਹਾਡੀ ਇੱਛਾ ਕੀ ਹੈ, ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਦੁਬਾਰਾ ਜਨਮ ਲਈਏ ਔਰ ਇਹ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਅਸੀਂ ਮੁੜ ਕੇ ਆਈਏ ਇਸ ਦੁਨੀਆ, ਜਦੋਂ ਤੱਕ ਗੁਲਾਮੀ ਖਤਮ ਨਹੀਂ ਹੁੰਦੀ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਨੌਜਵਾਨਾਂ ਨੂੰ ਉਦੋਂ ਨਹੀਂ ਸੀ ਪਤਾ ਕਿ ਭਾਈ ਉਹਨਾਂ ਦੀਆਂ ਕੁਰਬਾਨੀਆਂ ਨੇ ਬ੍ਰਾਹਮਣਵਾਦੀਆਂ ਨੂੰ ਤਾਂ ਆਜ਼ਾਦੀ ਦੇ ਦੇਣੀ ਹੈ, 1000 ਸਾਲ ਦੇ ਜੁੱਤੀਆਂ ਖਾਣ ਵਾਲਿਆਂ ਨੂੰ, ਲੇਕਿਨ ਉਹਨਾਂ ਦੀ ਕੌਮ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦਾ ਸ਼ਿਕਾਰ ਹੋਏਗੀ। ਔਰ ਹੁਣ ਵੀ ਜਦੋਂ ਅਸੀਂ ਸ਼ਹੀਦ ਸਤਵੰਤ ਸਿੰਘ, ਉਹਨਾਂ ਨੇ ਜੋ ਆਪਣੇ ਪਿਤਾ ਰਾਹੀਂ ਜਾਂ ਉਹਨਾਂ ਦੇ ਨਾਲ ਮੁਲਾਕਾਤੀਆਂ ਰਾਹੀਂ ਜਿਸ ਕਿਸਮ ਦੇ ਆਪਣੇ ਦਿੱਤੇ, ਇਹੀ ਕਿ ਮੈਂ ਬਾਰ ਜਨਮ ਲਵਾਂ ਔਰ ਕੌਮ ਦੇ ਘਰੋਂ ਗੁਲਾਮੀ ਦੇ ਸੰਗਲ ਕੱਟੇ ਜਾਣ। ਔਰ ਇਸੇ ਤਰ੍ਹਾਂ ਭਾਈ ਕੇਰ ਸਿੰਘ, ਉਹਨਾਂ ਦਾ ਜਿਹੜੇ ਜੇਲ੍ਹ ਦੇ ਸੁਪਰਡੈਂਟ ਦੀ ਉਹ ਸਾਰੀ ਲਿਖਤ ਹੈ, ਉਸ ਦੇ ਵਿੱਚ ਉਹ ਦੱਸਦਾ ਵੀ ਕਿਵੇਂ ਉਹਨੇ ਕਿਹਾ ਵੀ ਇਹ ਜਿਨ੍ਹਾਂ ਨੂੰ ਫਾਂਸੀ ਹੁੰਦੀ ਹੈ ਕਿੰਨੇ ਡਰਦੇ ਨੇ, ਕਿੰਨਿਆਂ ਦਾ ਵੇਟ ਜਿਹੜਾ ਉਹ ਘਟ ਜਾਂਦਾ ਹੈ, ਕਈਆਂ ਨੂੰ ਘੜੀਸ ਕੇ ਹੀ ਲਿਜਾਣਾ ਪੈਂਦਾ, ਪਰ ਇਹ ਦੋਨਾਂ ਯੋਧਿਆਂ ਨੇ ਇਸ ਨੂੰ ਗੁਰੂ ਦਾ ਭਾਣਾ ਮੰਨਦੇ ਆ ਔਰ ਕੌਮ ਦੀ ਖਿਦਮਤ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਦੇ ਆ, ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਔਰ ਤੁਸੀਂ ਇਹਨਾਂ ਦੀ ਜਿਹੜੀ ਹੈ ਬਦਦਿਆਨਤੀ ਦੇਖੋ ਵੀ ਈਵਨ ਉਹਨਾਂ ਦੇ ਜਿਹੜਾ ਮ੍ਰਿਤਕ ਸਰੀਰ ਨੇ ਉਹ ਸਿੱਖ ਸੰਗਤ, ਜਦੋਂ ਪੰਜਾਬ 'ਚ ਵੀ ਉਦੋਂ ਕਰਫਿਊ ਲੱਗਾ ਹੋਇਆ ਸੀ, ਔਰ ਉਹਨਾਂ ਦੇ ਜਿਹੜੀਆਂ ਅੰਤਮ ਜਿਨ੍ਹਾਂ ਨੂੰ ਅਸੀਂ ਫੁੱਲ ਕਹਿੰਦੇ ਹਾਂ ਸਤਿਕਾਰ ਨਾਲ ਜ਼ਾਹਰ ਹੈ, ਲੈਫਟ ਓਵਰ ਬੋਨਸ ਹੁੰਦੀਆਂ ਨੇ, ਉਹਨਾਂ ਨੂੰ ਜਾ ਕੇ ਹਰਿਦੁਆਰ ਗੰਗਾ ਦੇ ਵਿੱਚ ਜਿਹੜਾ ਉਹ ਜਲ ਪ੍ਰਵਾਹ ਕੀਤਾ ਗਿਆ। ਈਵਨ ਕੀਰਤਪੁਰ ਸਾਹਿਬ ਵੀ ਉਹਨਾਂ ਨੂੰ ਨਹੀਂ ਲਿਆਉਣ ਦਿੱਤਾ ਗਿਆ। ਸੋ ਇੰਨਾ ਖੌਫ, ਜਿਉਂਦਿਆਂ ਦਾ ਤਾਂ ਜੋ ਖੌਫ ਹੈ ਹੀ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਕਿਉਂਕਿ ਅੱਜ ਕੱਲ੍ਹ ਜੇ ਅਸੀਂ ਹੋਰ ਵੇਰਵੇ ਜਾਂ ਜੇ ਇਸ ਨੂੰ ਇਲਸਟ੍ਰੇਟਿਡ ਢੰਗ ਦੇ ਨਾਲ ਲਈ ਸਾਰੇ ਨੂੰ ਬਿਆਨੀਏ ਤਾਂ YouTube ਦੀਆਂ ਇੰਨੀਆਂ ਪਾਬੰਦੀਆਂ ਨੇ ਕਿ ਉਹ ਇਹ ਸਟ੍ਰਾਈਕ ਲਾ ਦਿੰਦੇ ਨੇ। ਔਰ ਇਸ ਕਰਕੇ ਸਾਡੀ, ਕਿਉਂਕਿ ਜਦੋਂ ਹੀ ਅਸੀਂ TV 84 ਨੇ ਕਵਰੇਜ ਕੀਤੀ ਹੈ ਸਮਾਗਮਾਂ ਦੀ, ਹੁਣ ਹਾਲਾਂ ਅੱਜ ਵੀ 6 ਜਨਵਰੀ ਕਿਉਂਕਿ ਪੰਜਾਬ 'ਚ ਹੋ ਚੁੱਕਿਆ ਅਕਾਲ ਤਖਤ ਸਾਹਿਬ ਤੇ ਦੋਨਾਂ ਹੀ ਯੋਧਿਆਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਪ੍ਰਮੁੱਖ ਆਗੂ ਸਾਰੇ, ਭਾਈ ਕੁਲਬੀਰ ਸਿੰਘ ਵੜਾ ਪਿੰਡ,
ਔਰ ਦੂਸਰੇ ਭਾਈ ਕੰਵਰਪਾਲ ਸਿੰਘ ਬਿੱਟੂ, ਇਹ ਸਾਰਿਆਂ ਦੀ ਸ਼ਮੂਲੀਅਤ ਸੀ। ਪਿਕਚਰਸ ਨੇ, ਬਟ ਅਸੀਂ ਬਹੁਤ ਕੁਝ ਦਿਖਾ ਵੀ ਨਹੀਂ ਸਕਦੇ, ਡਿਸਕਸ ਵੀ ਨਹੀਂ ਕਰ ਸਕਦੇ, ਕਿਉਂਕਿ ਈਵਨ ਪਿਛਲੇ ਦਿਨਾਂ 'ਚ ਸਾਹਮਣੇ ਆਇਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਵੀ ਜਿਹੜੇ ਸਮਾਗਮ ਸ਼ਹੀਦਾਂ ਦੀ ਯਾਦ 'ਚ ਕੀਤੇ, ਉਹਨਾਂ ਦਾ ਈਵਨ ਗੁਰਬਾਣੀ ਪ੍ਰਸਾਰਣ ਵਾਲਾ ਚੈਨਲ ਵੀ ਉਹਨਾਂ ਨੇ ਕਈ ਹਫ਼ਤੇ ਸਸਪੈਂਡ ਕਰਤਾ ਹੈ ਕਿ ਜੀ ਤੁਸੀਂ ਦਹਿਸ਼ਤਗਰਦੀ ਫੈਲਾ ਰਹੇ ਹੋ। ਸੋ ਉਸ ਲਈ ਅਸੀਂ ਮਾਜ਼ਰਤ ਚਾਹੁੰਦੇ ਹਾਂ, ਮਾਫੀ ਚਾਹੁੰਦੇ ਹਾਂ ਕਿ ਭਾਈ ਅਸੀਂ ਹੋਰ ਬਹੁਤਾ ਵੇਰਵਾ ਡਿਸਕਸ ਨਹੀਂ ਕਰ ਸਕਦੇ। ਔਰ ਇਹ ਜਦੋਂ ਕਿ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ, ਇਸ ਮੌਕੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਦੀ ਮੰਗਣੀ ਹੋਈ ਸੀ ਸਤਵੰਤ ਸਿੰਘ ਦੇ ਨਾਲ, ਲੇਕਿਨ ਜਦੋਂ ਉਹਨਾਂ ਨੇ ਇੰਨਾ ਮਹਾਨ ਕਾਰਨਾਮਾ ਕੀਤਾ, ਬੀਬੀ ਜੀ ਦੇ ਉੱਤੇ ਉਹਨਾਂ ਦੇ ਪਰਿਵਾਰ ਵੱਲੋਂ ਔਰ ਦੂਸਰੀਆਂ ਸੰਸਥਾਵਾਂ ਵੱਲੋਂ ਵੀ ਇਹ ਜ਼ੋਰ ਪਾਇਆ ਗਿਆ ਕਿ ਭਾਈ ਹੁਣ ਤਾਂ ਸਤਵੰਤ ਸਿੰਘ ਹੋਰਾਂ ਨੇ ਤਾਂ ਜਿਹੜਾ ਹੈ ਉਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਹੈ, ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਵੇਂ ਸਿਰਿਓਂ ਸ਼ੁਰੂ ਕਰੋ। ਉਹਨਾਂ ਨੇ ਕਿਹਾ ਵੀ ਨਹੀਂ, ਮੇਰੀ ਅਰਦਾਸ ਸਤਵੰਤ ਸਿੰਘ ਦੇ ਨਾਲ ਹੋਈ ਹੈ ਔਰ ਇਹ ਗੁਰੂ ਦੀ ਹਜ਼ੂਰੀ 'ਚ ਹੋਈ। ਔਰ ਉਹਨਾਂ ਨੇ ਸਤਵੰਤ ਸਿੰਘ ਦੀ ਫੋਟੋ ਦੇ ਨਾਲ, ਇਹ ਵੀ ਮੈਂ ਜਦੋਂ ਆਪਣੇ ਇਤਿਹਾਸ ਵੱਲ ਜਾਂ ਦੂਸਰੇ ਵੱਲ ਦੇਖਦਾ, ਇੱਕ ਵਾਕਿਆ ਜ਼ਰੂਰ ਭਾਈ ਜੋਗਾ ਸਿੰਘ ਦੇ ਹਵਾਲੇ ਨਾਲ ਆਉਂਦਾ ਹੈ ਕਿ ਵੀ ਭਾਈ ਜੋਗਾ ਸਿੰਘ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਪਿਆਰਾ ਸਿੱਖ, ਪੇਸ਼ਾਵਰ ਦਾ ਰਹਿਣ ਵਾਲਾ, ਔਰ ਉਹ ਜਦੋਂ ਉਸ ਪਹਿਲਾਂ ਤਾਂ ਅਨੰਦਪੁਰ ਸਾਹਿਬ ਰਹਿੰਦਾ, ਵਿਛੜਨਾ ਹੀ ਨਹੀਂ ਚਾਹੁੰਦਾ, ਪਰ ਗੁਰੂ ਸਾਹਿਬ ਉਹਨੂੰ ਭੇਜਦੇ ਨੇ ਵੀ ਨਹੀਂ ਤੂੰ ਜਾ, ਪਰ ਜਦੋਂ ਅਸੀਂ ਤੈਨੂੰ ਹੁਕਮ ਕਰੀਏ ਤੂੰ ਵਾਪਸ ਆ ਜਾਈਂ। ਔਰ ਜਿਵੇਂ ਸਾਡੀ ਰਵਾਇਤ ਜਾਂ ਸਾਖੀ, ਕਿਉਂਕਿ ਪੇਸ਼ਾਵਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਔਰ ਵੈਲ ਮੇਨਟੇਨਡ ਗੁਰਦੁਆਰਾ ਅੱਜ ਵੀ ਹੈ, ਉਹ ਭਾਈ ਜੋਗਾ ਸਿੰਘ ਦੇ ਨਾਂ ਦੇ ਉੱਤੇ ਹੀ ਹੈ, ਕਿ ਉੱਥੋਂ ਦੇ ਹੀ ਰਹਿਣ ਵਾਲੇ ਸਨ। ਔਰ ਉਸ ਈਵਨ ਮਹੱਲੇ ਜਾਂ ਆਬਾਦੀ ਦਾ ਨਾਂ ਵੀ ਜੋਗਨ ਸ਼ਾਹ ਹੈ, ਕਿਉਂਕਿ ਜਿਹੜੇ ਈਵਨ ਅਫਗਾਨ ਜਾਂ ਦੂਸਰੇ ਵੀ ਸੀ, ਉਹ ਵੀ ਉਹਨਾਂ ਨੂੰ ਇੱਕ ਫਕੀਰ ਵਾਂਗ ਹੀ ਉਹਨਾਂ ਨੂੰ ਮੰਨਦੇ ਸੀ। ਔਰ ਐਸਾ ਹੁੰਦਾ ਹੈ ਕਿ ਵੀ ਜਦੋਂ ਮਾਪਿਓ ਦੇ ਕੋਲ ਆਇਆ ਤਾਂ ਉਹਨਾਂ ਨੇ ਕਿਹਾ ਭਾਈ ਚੱਲ ਬਾਕੀ ਤਾਂ ਕੋਈ ਨਹੀਂ, ਤੂੰ ਉੱਥੇ ਹੀ ਸੇਵਾ ਕਰੀ, ਪਰ ਤੇਰਾ ਅਸੀਂ ਆਨੰਦ ਪੜ੍ਹਾ ਦਿੰਦੇ ਹਾਂ, ਆਨੰਦ ਕਾਰਜ ਕਰ ਦਿੰਦੇ ਹਾਂ। ਔਰ ਕਹਿੰਦੇ ਨੇ ਕਿ ਵੀ 2 ਲਾਵਾਂ ਜੇ ਹੋਈਆਂ ਸੀ, ਤੇ ਇੱਕ ਸਿੱਖ ਜਿਹੜਾ ਬੜੀ ਤੇਜ਼ੀ ਨਾਲ ਅਨੰਦਪੁਰ ਸਾਹਿਬ ਤੋਂ ਆਇਆ ਘੋੜੇ ਤੇ, ਉਹਨੇ ਆ ਕੇ ਕਿਹਾ ਵੀ ਗੁਰੂ ਸਾਹਿਬ ਦਾ ਹੁਕਮ ਹੈ ਜੋਗਾ ਸਿੰਘ ਕਿ ਵੀ ਤੂੰ ਜਿਹੜਾ ਇਹ ਫੌਰਨ ਆ ਜਾ। ਔਰ ਇਹ ਕਿਹਾ ਜਾਂਦਾ ਵੀ ਘਰਦਿਆਂ ਨੇ ਕਿਹਾ ਵੀ 2 ਲਾਵਾਂ ਹੋ ਗਈਆਂ, 2 ਰਹਿੰਦੀਆਂ ਨੇ। ਉਹਨੇ ਕਿਹਾ ਵੀ ਨਹੀਂ, ਮੈਂ ਗੁਰੂ ਸਾਹਿਬ ਨੂੰ ਨਾਲ ਇਕਰਾਰ ਕੀਤਾ ਸੀ ਮੈਂ ਫੌਰਨ ਆਵਾਂਗਾ, ਔਰ ਉਹ ਜਿਹੜਾ ਉਹ ਛੱਡ ਕੇ ਲਾਵਾਂ। ਔਰ ਇਹ ਕਿਹਾ ਜਾਂਦਾ ਵੀ ਉਸ ਦੀ ਤਸਵੀਰ ਦੇ ਨਾਲ ਦੂਸਰੀਆਂ 2 ਲਾਵਾਂ ਹੋਈਆਂ। ਇਹ ਕਿਉਂਕਿ ਮੈਂ ਜਦੋਂ ਇਹ ਦੇਖਦਾ ਵੀ ਇਹ ਸਾਡੇ ਤਾਂ ਅੱਖਾਂ ਦੇ ਸਾਹਮਣੇ ਹੋਇਆ ਕਿ ਬੀਬੀ ਸੁਰਿੰਦਰ ਕੌਰ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲਈਆਂ। ਔਰ ਅਲੋਕਾਰ ਸੁਹਾਗਣ ਜ਼ਾਹਰ ਹੈ ਪਤੀ ਪਤਨੀ ਦਾ ਜਿਹੜਾ ਹੈ ਉਹ ਰਿਸ਼ਤੇ ਦੇ ਨਾਲ ਜੁੜਿਆ ਹੋਇਆ ਪਾਰਟ ਹੈ, ਪਰ ਅਲੋਕਾਰ ਇਸ ਲਈ ਕਿਉਂਕਿ ਇਹਦਾ ਕੋਈ ਹੋਰ ਇਤਿਹਾਸ ਕਿਤੇ ਸਿਰਜਿਆ ਨਜ਼ਰ ਨਹੀਂ ਆਉਂਦਾ ਕਿ ਭਾਈ ਤੁਸੀਂ, ਇਹ ਤਾਂ ਰਿਹਾ ਰਾਜਪੂਤ ਰਾਜਪੂਤਾਨੇ ਦਾ ਵੀ ਕਿ ਭਾਈ ਪਤੀ ਦੇ ਡੈਥ ਦੀ ਸੁਣੀ ਤਾਂ ਸਤੀ ਹੋ ਗਈਆਂ, ਉਹਨੂੰ ਜੌਹਰ ਕਹਿੰਦੇ ਸੀ ਕਿ ਅੱਗ ਲਾ ਲਈ ਜਾਂ ਦੂਜਾ। ਲੇਕਿਨ ਉਸ ਮਿਸ਼ਨ ਦੇ ਲਈ ਜਿਉਣਾ ਔਰ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਪਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨਾ। ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਬੀਤੇ ਦੇ ਇਤਿਹਾਸ ਵੱਲ ਦੇਖਦੇ ਹਾਂ ਤੇ ਅਜੋਕੇ ਇਤਿਹਾਸ 'ਚ ਵੀ ਸਿੰਘਣੀਆਂ ਨੇ ਕੋਈ ਘੱਟ ਕੁਰਬਾਨੀਆਂ ਨਹੀਂ ਕੀਤੀਆਂ, ਔਰ ਇਸ ਨੂੰ ਬਹੁਤ ਘੱਟ ਹਾਈਲਾਈਟ ਕੀਤਾ ਗਿਆ ਕਿਉਂਕਿ ਕੁਝ ਚੀਜ਼ਾਂ ਸ਼ਾਇਦ ਜਦੋਂ ਵਕਤ ਪੂਰੀ, ਇਹ ਠੀਕ ਹੈ ਵੀ ਹੁਣ ਕੁਛ ਨਾ ਕੁਛ ਅਕਾਊਂਟ ਆ ਰਹੇ ਨੇ। ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਜਿਹੜੀਆਂ ਨੇ ਪੁਸਤਕਾਂ ਲਿਖੀਆਂ ਨੇ, ਇੱਕ ਕੌਰ ਦੇ ਨਾਂ ਥੱਲੇ ਕਿ ਭਾਈ ਕੀ ਕੁਰਬਾਨੀ ਹੈ ਕੌਰਾਂ ਦੀ, ਇਸ ਦੇ ਉੱਤੇ ਵੀ ਜਿਹੜੀ ਹੈ ਕਿਤਾਬ ਆਈ। ਔਰ ਅਜੇ ਵੀ ਬਹੁਤ ਸਾਰੇ ਐਸੇ ਵਾਕਿਆ, ਬਹੁਤ ਸਾਰੇ ਐਸੇ ਜਿਸ ਟਾਰਚਰ 'ਚੋਂ ਸਾਡੀਆਂ ਬੀਬੀਆਂ ਵੀ ਲੰਘੀਆਂ ਨੇ ਥਾਣਿਆਂ ਦੇ ਵਿੱਚ, ਦੂਸਰਿਆਂ 'ਚ, ਔਰ ਮਾਵਾਂ। ਔਰ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ, ਜਿਹੜਾ ਸਰ ਜਸਵੰਤ ਸਿੰਘ ਖਾਲੜਾ ਦੇ ਐਫਰਟ ਦੇ ਨਾਲ 3 ਸ਼ਮਸ਼ਾਨ ਘਾਟਾਂ 'ਚੋਂ ਜਿਹੜੀਆਂ 2500 ਦੇ ਕਰੀਬ ਡੈਡ ਬਾਡੀਜ਼ ਜਿਹੜੀਆਂ ਜ਼ਾਹਰ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਨੂੰ ਮਿਲਾ ਕੇ 25000 ਬਣਦੀਆਂ ਨੇ ਜਦੋਂ ਤੁਸੀਂ ਉਹਨੂੰ ਅਕਾਊਂਟ ਕਰਦੇ ਹੋ। ਤੇ ਉਹਨਾਂ ਦੇ ਵਿੱਚ ਵੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਦਾ ਮ੍ਰਿਤਕ ਸਰੀਰ ਵੀ ਅਣਪਛਾਤੀ ਲਾਸ਼ ਕਹਿ ਕੇ ਸਾੜਿਆ ਗਿਆ ਸੀ। ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਵੱਡੇ ਜਰਨੈਲ, ਉਹਨਾਂ ਦੀ ਮਾਤਾ ਨੂੰ ਵੀ ਅਣਪਛਾਤੀ ਲਾਸ਼ ਬਣਾਇਆ ਗਿਆ ਸੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ।
ਔਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਅਲੋਕਾਰ ਸੁਹਾਗਣ ਬੀਬੀ ਸਤਵੰਤ ਕੌਰ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸਾਡਾ ਜਿਹੜਾ SOS@tv84.tv ਅਕਾਊਂਟ ਹੁਣ ਫੰਕਸ਼ਨਲ ਹੈ ਜੀ, ਔਰ ਅਸੀਂ ਅਪੀਲ ਵੀ ਕਰਾਂਗੇ। ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਕਿ ਭਾਈ ਜੇ ਸਵਾਲ ਜਵਾਬ WhatsApp ਦੇ ਉੱਤੇ ਵੀ ਹੋਏ, ਕਿਉਂਕਿ ਪਹਿਲੀ ਸਟੇਜ ਤੇ ਰਿਸਪੌਂਸ ਨਹੀਂ ਸੀ ਮਿਲਿਆ, ਪਰ ਅਸੀਂ ਇਸ ਫੋਰਮ ਨੂੰ ਫਿਰ ਨਵੇਂ ਵਰੇ ਦੇ ਵਿੱਚ ਓਪਨ ਕਰ ਰਹੇ ਹਾਂ ਔਰ ਅਸੀਂ ਇਹ ਇਨਕਰੇਜ ਵੀ ਕਰਾਂਗੇ ਕਿ ਬੇਸ਼ੱਕ ਤੁਸੀਂ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਦੇ ਹੋ YouTube ਦੇ ਉੱਤੇ, ਪਰ ਉਹ ਇੱਕ ਅੱਧਾ ਫਿਕਰਾ ਹੀ ਹੁੰਦਾ ਹੈ, ਉਹਦੇ 'ਚ ਕੋਈ ਬਹੁਤੀ ਕਾਮੈਂਟਰੀ ਦੀ ਥਾਂ ਨਹੀਂ ਹੁੰਦੀ। ਤੁਸੀਂ ਜੇ ਸਾਡੇ ਨਾਲ ਰੈਗੂਲਰ ਈਮੇਲ ਰਾਹੀਂ ਵੀ ਰਾਬਤਾ ਰੱਖਦੇ ਹੋ, ਆਪਣੇ ਸੁਝਾਅ ਕਾਮੈਂਟ ਉਹ ਸਾਰੇ ਨੂੰ, ਤੇ ਇਹਦੇ ਨਾਲ ਸਾਨੂੰ ਤੁਹਾਡੀ ਇਨਪੁਟ ਵੀ ਮਿਲਦੀ ਹੈ ਔਰ ਇੱਕ ਨਵਾਂ ਫੀਚਰ ਵੀ ਐਡ ਹੁੰਦਾ ਹੈ, ਜਿਹੜਾ ਕਿ ਮੇਰਾ ਇਹ ਚਾਹਨਾ ਹੁੰਦੀ ਹੈ ਕਿ ਇੱਕ ਸਵਾਲ ਜਵਾਬ ਫਾਰਮੈਟ ਦੇ ਵਿੱਚ ਅਸੀਂ ਗੱਲਬਾਤ ਕਰ ਸਕੀਏ। ਔਰ ਇਸ ਦੇ ਨਾਲ ਜਿਹੜਾ ਅਸੀਂ ਵੀਰ ਸ਼ੇਰਬਾਜ਼ ਸਿੰਘ ਢਿੱਲੋਂ ਜੀ, ਉਹਨਾਂ ਦੀਆਂ ਨਜ਼ਮਾਂ ਵੀ ਸਾਨੂੰ ਹੁਣ ਲਗਾਤਾਰਤਾ ਨਾਲ ਮਿਲ ਰਹੀਆਂ ਨੇ ਔਰ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਹੀ ਹਾਲਾਂ ਉਹਨਾਂ ਨੇ ਇਸ ਨੂੰ ਕੋਈ ਇਹ ਦਿਨ ਸਪੈਸੀਫਿਕ ਤਾਂ ਨਹੀਂ ਬਣਾਇਆ ਇਸ ਨਜ਼ਮ ਨੂੰ, ਪਰ ਮੈਨੂੰ ਇਹ ਲੱਗਾ ਕਿ ਜਦੋਂ ਉਹ ਟਰੂਥ ਤੇ ਫਾਲਸਹੁੱਡ ਦੀ ਅਸੀਂ ਗੱਲ ਕਰਦੇ ਹਾਂ, ਕੂੜ ਨੇ ਖੁੱਟਿਆ ਨਾਨਕਾ ਓੜਕ ਸੱਚ ਰਹੀ, ਇਹ ਅਲਟੀਮੇਟ ਟਰੂਥ ਹੈ, ਰੱਬ ਦੀ ਦਰਗਾਹ 'ਚ ਹੈ। ਔਰ ਇੱਥੇ ਵੀ ਜਿਹੜੇ ਅਸੀਂ ਸੱਚ ਹੱਕ ਇਨਸਾਫ ਦੇ ਰਾਹ ਦੇ ਪਾਂਦੇ ਹਾਂ, ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਇਹ ਦੁਨਿਆਵੀ ਤਖਤਾਂ ਵਾਲੇ ਤਾਜ਼ਾਂ ਵਾਲੇ, ਜਿਹਨੂੰ ਗੁਰੂ ਕਲਗੀਧਰ ਨੇ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ न जात बिचारे इते पे तो कहाँ पे भूपत अंत को नांगे ही पाए पधारे। कि माइटी किंग्स जिन्हां दे अगे किन्ने लोग सिर झुकाउंदे सी ਜਾਂ ਉਹਨਾਂ ਦੀ ਕਿੰਨੀ ਰਿਆਇਆ ਸੀ, ਕਿੰਨੀ ਪਰਜਾ ਸੀ, ਉਹਦੀ ਗਿਣਤੀ ਨਹੀਂ ਹੋ ਸਕਦੀ, ਪਰ ਅਲਟੀਮੇਟਲੀ ਉਹ ਜਿਹੜੇ ਨੇ ਇਸ ਧਰਤੀ ਤੋਂ ਨੰਗੇ ਪੈਰ ਚਲੇ ਗਏ ਕਿ ਉਹਨਾਂ ਨੂੰ ਜਿਹੜਾ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਖਾਲਸਾ ਇਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਰਾਜ ਸਥਾਪਿਤ ਕਰਨ ਦੇ ਲਈ ਅਕਾਲ ਪੁਰਖ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਔਰ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ के वो पुंज खपेंगे साध समूह प्रसन्न फिरै जग छत्र सबै अवलोक छपेंगे। कि खालसे ने वो इस सृष्टि दे उत्ते वो राज भाग कायम करना जिथे साध समूह प्रसन्न फिरै जग, जिथे भले लोग नोबल लोग वो आज़ादी दे नाल जिहड़ा अपना जीवन बसर कर सकन और साध समूह प्रसन्न फिरै जग छत्र सबै ਅਵਲੋਕ ਚਪੈਂਗੇ। ਤੇ ਟਾਇਰੈਂਟਸ ਨੂੰ ਦੁਸ਼ਮਣਾਂ ਨੂੰ ਜਿਹੜਾ ਉਹ ਪਤਾਲ ਲੋਕ ਦੇ ਵਿੱਚ ਧੱਕਣੇ। ਔਰ ਇਸ ਪ੍ਰਥਾ ਹੈ ਜਿਹੜੀ ਉਹਨਾਂ ਦੀ ਨਜ਼ਮ ਹੈ ਢਿੱਲੋਂ ਸਾਹਿਬ ਦੀ। ਅੱਛਾ। when naam he pours in an ant so small it grinds great armies till they fall from dust he lifts the meek and low by Guru's glance their strength will grow। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਅਲਟੀਮੇਟਲੀ ਕੀੜੀ ਤੋਂ ਹਾਥੀ ਮਰਵਾਉਣ ਦੀ ਸਮਰੱਥਾ ਰੱਖਦਾ ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ। ਔਰ ਜਦੋਂ ਅਸੀਂ ਬਾਕੀ ਧਾਰਮਿਕ ਟ੍ਰੈਡੀਸ਼ਨਸ ਵੀ ਦੇਖਦੇ ਹਾਂ, ਜਦੋਂ ਇਹ ਹੁੰਦਾ ਹੈ ਕਿ ਜੀ ਕਿਵੇਂ ਡੇਵਿਡ ਕਿਲਡ ਗੁਲਾਇਤ, ਹੁਣ ਗੁਲਾਇਤ ਲੰਬਾ ਚੌੜਾ ਪੂਰਾ ਦੇਵ ਪੂਰਾ ਹੈ, ਇੱਕ ਤਾਕਤਵਰ, ਤੇ ਜਿਹੜਾ ਡੇਵਿਡ ਹੈ ਆਮ ਗਵਾਲਿਆਂ ਦਾ ਮੁੰਡਾ, ਉਹ ਗਲੇਲ ਦੇ ਨਾਲ ਹੀ ਜਿਹੜਾ ਉਸ ਗੁਲਾਇਤ ਨੂੰ ਜਿਹਦਾ ਖੌਫ ਸੀ, ਜ਼ੁਲਮ ਸੀ, ਉਸ ਦਾ ਐਂਡ ਕੀਤਾ। ਔਰ ਅਸੀਂ ਸਾਡੀਆਂ ਟ੍ਰੈਡੀਸ਼ਨਸ ਜਿਹੜੀਆਂ ਨੇ ਪੁਆਇੰਟ ਆਊਟ ਕਰਦੀਆਂ ਕਿ ਭਾਈ ਪ੍ਰਹਿਲਾਦ ਹੋਏ ਜਿਹਦੇ ਰਾਹੀਂ ਜਿਹੜਾ ਕਿਵੇਂ ਹਰਨਾਕਸ਼ ਦਾ ਅੰਤ ਹੁੰਦਾ ਹੈ ਔਰ ਇਸ ਨੂੰ ਹੀ ਉਹਨਾਂ ਨੇ ਪੁਆਇੰਟ ਆਊਟ ਕੀਤਾ। ਵੈਨ ਨਾਮ ਹੀ ਪੋਰਸ ਇਨ ਐਨ ਐਂਟ ਸੋ ਸਮਾਲ it grinds great armies till they fall from dust he lifts the meek and low by Guru's glance their strength will grow।
ਕਿ ਜਦੋਂ ਉਸ ਵਾਹਿਗੁਰੂ ਦੇ ਨਾਮ ਦੀ ਤਾਕਤ ਇੱਕ ਕੀੜੀ ਦੇ ਵਿੱਚ ਵੀ ਆ ਜਾਂਦੀ ਹੈ, ਉਹ ਵੱਡੀਆਂ ਵੱਡੀਆਂ ਫੌਜਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ। ਉਸ ਮਿੱਟੀ ਚੋਂ, ਖਾਕ ਚੋਂ ਉਹ ਵਾਹਿਗੁਰੂ ਜਿਨ੍ਹਾਂ ਨੂੰ ਨਿਮਾਣੇ, ਨਿਤਾਣੇ, ਮੀਕ ਐਂਡ ਲੋ ਕਿਹਾ, ਉਹਨਾਂ ਨੂੰ ਖੜਾ ਕਰਕੇ ਉਹਨਾਂ ਦੀ ਤਾਕਤ ਦੇ ਨਾਲ ਵੱਡੇ ਵੱਡੇ ਸਾਮਰਾਜ ਜਿਹੜੇ ਨੇ ਉਹ ਧਰਾਸ਼ਾਹੀ ਹੁੰਦੇ ਨੇ। ਅੱਛਾ। A spark of Shabad, a breath of grace, can still the storm, the dark arrays. Whom he does not reclaim their breath, they walk untouched by fear or death. ਕਿ ਉਸ ਸ਼ਬਦ ਦਾ ਚੰਗਿਆੜਾ ਜਿਹੜਾ ਉਸ ਵਾਹਿਗੁਰੂ ਦੀ ਗ੍ਰੇਸ ਦੇ ਨਾਲ, ਜਿਸ ਦੇ ਅੰਦਰ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। A spark of Shabad, a breath of grace, can still the storm, the dark, ਕਿ ਉਹ ਵੱਡੇ ਵੱਡੇ ਤੂਫਾਨਾਂ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਔਰ ਇਹ ਜਿਹੜਾ ਜਿਨ੍ਹਾਂ ਨੇ whom he does not reclaim their breath, they walk untouched by fear or death, ਕਿ ਇੱਕ ਪਾਸੇ ਉਹ ਜਿਹੜੇ ਇੱਕ ਖੌਫ ਦੇ ਵਿੱਚ ਜਿਉਣ ਵਾਲੇ ਸੀ, ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਉਹਨਾਂ ਦੇ ਨਾਲ ਕੀ ਵਾਪਰਨ ਵਾਲਾ ਹੈ, ਉਹਨਾਂ ਦਾ ਸਾਹ ਆਉਣਾ ਕਿ ਨਹੀਂ ਆਉਣਾ, ਪਰ ਜਦੋਂ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ, ਉਹ ਬਿਨਾਂ ਮੌਤ ਦੇ ਡਰ ਤੋਂ ਜਿਹੜਾ ਉਹ ਫਿਰ ਆਪਣਾ ਟਿਕਾਣਾ ਬਣਾਉਂਦੇ ਨੇ, ਆਪਣਾ ਸਫ਼ਰ ਨੂੰ ਜਾਰੀ ਰੱਖਦੇ ਨੇ ਮੌਤ ਦੇ ਡਰ ਤੋਂ ਬਿਨਾਂ। With his own hands the Lord does keep those who his hukum faithfully reap. The wheel of time has turned once more, the age now knocks on justice door. ਕਿ ਆਪਣੇ ਹੱਥਾਂ ਦੇ ਨਾਲ with his own hands the Lord does keep those who his hukum faithfully reap, ਕਿ ਜਿਹੜੇ ਹੁਕਮੀ ਜੀਵ ਨੇ, ਹੁਕਮੀ ਬੰਦੇ ਨੇ, ਵਾਹਿਗੁਰੂ ਖੁਦ ਉਹਨਾਂ ਦਾ ਹਾਫਿਜ਼ ਹੈ। ਜਦੋਂ ਇਹ ਆਂਦਾ ਹੈ ਕਿ ਭਾਈ ਮੇਰੀ ਬੰਦ ਦੀ ਭਗਤ ਛੁਡਾਵੇਂ, ਬੰਦ ਦੇ ਭਗਤ ਨਾ ਛੂਟਿਆ ਮੋਹੇ, ਕਿ ਭਾਈ ਜਦੋਂ ਫਿਰ ਰੱਬ ਕਿਵੇਂ ਤਤਕਾਲ ਤਤਪਰ ਹੋ ਕੇ ਆਪਣੇ ਪਿਆਰਿਆਂ ਦੀ ਜਿਹੜੇ ਹੁਕਮ 'ਚ ਰਹਿਣ ਵਾਲੇ ਨੇ ਉਹਨਾਂ ਦੀ ਪੈਜ ਰੱਖਦਾ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ, ਉਹਦਾ ਉਹਨਾਂ ਦੇ ਲਈ ਉਹ ਸਹਾਈ ਹੁੰਦਾ ਹੈ। ਔਰ ਇਹ ਜਿਹੜਾ with his own hands the Lord does keep those who his hukum faithfully reap. The wheel of time has turned once more, the age now knocks on justice door. ਇਹ ਜਿਹੜਾ ਵਕਤ ਦਾ, ਕਾਲ ਦਾ ਪਹੀਆ ਇੱਕ ਵਾਰ ਫੇਰ ਘੁੰਮਿਆ ਔਰ ਹੁਣ ਅਗੇਨ ਇਨਸਾਫ ਦੇ ਦਰਵਾਜ਼ੇ ਦੇ ਉੱਤੇ ਇਹ ਵਕਤ ਦਾ ਪਹੀਆ ਜਿਹੜਾ ਉਹ ਦਸਤਕ ਦੇ ਰਿਹਾ। ਔਰ ਇਹ ਯਾਦ ਦਹਾਨੀ ਹੈ, the tyrant trembles, thrones decay as truth sweeps falsehood clean away, ਕਿ ਜਦੋਂ ਸੱਚ ਹਾਵੀ ਹੁੰਦਾ ਹੈ, ਸੱਚ ਖੜਾ ਹੋ ਜਾਂਦਾ ਹੈ, ਫਿਰ ਜ਼ਾਲਮ ਕੰਬਣ ਲੱਗ ਜਾਂਦਾ ਹੈ। ਜਿਹੜੇ ਵੱਡੇ ਵੱਡੇ ਤਖਤੋ ਤਾਜ਼ ਜਿਹੜੇ ਨੇ ਥਰੋਨ, ਉਹ ਉਹਨਾਂ ਨੂੰ ਕਾਂਬਾ ਛਿੜ ਜਾਂਦਾ, ਉਹ ਬਰਬਾਦ ਹੋ ਜਾਂਦੇ ਨੇ। ਔਰ ਅਸੀਂ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਕਿੰਨੇ ਵੱਡੇ ਵੱਡੇ ਐਮਪਾਇਰ ਅੱਖਾਂ ਸਾਹਮਣੇ, ਬ੍ਰਿਟਿਸ਼ ਐਮਪਾਇਰ ਜਿਨ੍ਹਾਂ ਦੇ ਰਾਜ ਸੂਰਜ ਨਹੀਂ ਸੀ ਡੁੱਬਾ, ਮੁਗਲ ਐਮਪਾਇਰ ਕੋਈ ਕਿਵੇਂ ਮੁੜ ਕੇ ਉਹਨਾਂ ਦੇ ਜਿਹੜੀ ਅੱਗੋਂ ਔਲਾਦਾਂ ਨੇ ਉਹ ਬੈਗਿੰਗ ਦੇ ਉੱਤੇ ਆ ਗਏ, ਭਿੱਖਿਆ ਮੰਗ ਕੇ ਆਪਣੀਆਂ ਜਿਹੜਾ ਉਹ ਢਿੱਡ ਭਰਨ ਵਾਲੇ ਆ ਗਏ। ਇਹ ਧਰਤੀ ਤੇ ਅਸਮਾਨ ਚੜਾਵੇ, ਚੜੇ ਆਕਾਸ਼ ਗਿਰਾਵੇ, ਰੱਬ ਦਾ ਜਸਟਿਸ ਹੈ। ਅੱਛਾ। The tyrant trembles, the thrones decay as truth sweeps falsehood clean away. Rise now, friends, the call resounds, the nagara beats, the horn surrounds. ਕਿ ਖੜੇ ਹੋਵੋ ਭਰਾਵੋ, ਦੋਸਤੋ, ਇਸ ਵੇਲੇ ਇਹ ਇਨਸਾਫ ਦੀ ਕਾਰ ਹੈ, ਨਗਾਰੇ ਤੇ ਚੋਟ ਲੱਗੀ ਹੋਈ ਹੈ, ਚਾਰ ਚਫੇਰੇ ਜਿਹੜਾ ਉਹ ਜੰਗ ਯੁੱਧ ਨਾਦ ਗੂੰਜ ਰਿਹਾ ਹੈ। The final march is drawing near, cast aside doubt, abandon fear. ਅਖੀਰਲਾ ਮਾਰਚ ਹੈ ਵਿਕਟਰੀ ਦਾ, ਜਿਹਦੇ ਤੇ ਤੁਸੀਂ ਤੁਰ ਰਹੇ ਹੋ। ਆਪਣੇ ਸ਼ੱਕ ਨੂੰ ਪਾਸੇ ਰੱਖੋ, ਡਰ ਤੋਂ ਖਹਿੜਾ ਛੁਡਾਓ। The bus of grace now waits for you, its horn cries loud, its path is true. ਕਿ ਉਸ ਵਾਹਿਗੁਰੂ ਦੀ ਬਖਸ਼ਿਸ਼ ਦੀ ਵਾਲੀ ਜਿਹੜੀ ਬੱਸ ਹੈ ਉਹ ਤੁਹਾਡੇ ਇੰਤਜ਼ਾਰ 'ਚ ਹੈ, ਉਸ ਦਾ ਭੋਂਪੂ ਵੱਜ ਰਿਹਾ। ਇਹ ਸੱਚੇ ਰਸਤੇ ਵੱਲ ਤੁਰਨ ਦਾ ਵੇੜਾ ਹੈ। ਮਿਸ ਨਾਟ ਦਿਸ ਰਾਈਡ, ਡਿਲੇ ਨੋ ਮੋਰ,
such doors once closed return no more, ਕਿ ਵੀ ਇਸ ਬੱਸ ਨੂੰ ਮਿਸ ਨਾ ਕਰੋ, ਜੀ ਹੁਣ ਜ਼ਿਆਦਾ ਲੇਟ ਨਾ ਕਰੋ। ਇੱਕ ਵਾਰ ਜਦੋਂ ਇਸ ਦੇ ਦਰਵਾਜ਼ੇ ਬੰਦ ਹੋਏ ਫਿਰ ਦਰਵਾਜ਼ੇ ਖੁੱਲ੍ਹਣੇ ਨਹੀਂ ਨੇ। The Guru stands with drawn ਕਿਰਪਾਨ infusing strength in every man। ਹੁਣ ਇਹ ਉਹਨਾਂ ਨੇ 1699 ਦਾ ਨਜ਼ਾਰਾ ਖਿੱਚਿਆ ਕਿ ਵੱਡਾ 80,000 ਦਾ ਇਕੱਠ ਹੈ ਤੇ ਗੁਰੂ ਸਾਹਿਬ ਜਿਹੜਾ ਹੈ ਉਹ ਉਹਨਾਂ ਦੇ ਹੱਥ 'ਚ ਚੰਡੀ ਲਿਸ਼ਕ ਰਹੀ ਹੈ, ਤਲਵਾਰ ਚਮਕ ਰਹੀ ਹੈ ਬਿਲਕੁਲ ਕਿ ਇੱਕ ਸਿੱਖ ਦੀ ਲੋੜ ਹੈ ਬਿਲਕੁਲ ਜਿਹੜਾ ਆਪਣਾ ਆਪਾ ਕੁਰਬਾਨ ਕਰੇ। ਸੋ ਦਾ ਗੁਰੂ ਸਟੈਂਡਸ ਵਿਦ ਡਰਾਨ ਕਿਰਪਾਨ infusing strength in every man from ant to lion, this is his way, the weak stand tall by naam zare। ਕਿੱਥੇ ਉਹ ਜਿਹੜੇ ਕਹਿੰਦੇ ਸੀ ਕਿ ਵੀ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाए, ਮੁਗਲਨ ਸਿਓ ਕੈਸੇ ਲੜ ਪਾਏ। ਉਹ ਕਿਵੇਂ ਫਿਰ ਸਵਾ ਲੱਖ ਦੇ ਨਾਲ ਜੂਝਦੇ ਨੇ। ਚਮਕੌਰ ਦੀ ਗੜੀ, ਅਨੰਦਪੁਰ ਦਾ ਕਿਲ੍ਹਾ, ਸਰਸਾ ਦਾ ਕੰਢਾ ਤੇ 3 ਸਦੀਆਂ ਦਾ ਇਤਿਹਾਸ ਜਿਹੜਾ ਹੈ ਉਹੀ ਸਾਡੇ ਲਈ ਯਾਦ ਦਹਾਨੀ ਹੈ। ਬਿਲਕੁਲ ਫਰੋਮ ਐਂਟ ਟੂ ਲਾਇਨ ਦਿਸ ਇਜ਼ ਹਿਜ਼ ਵੇ। ਇਹ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਹੀ ਹੋਇਆ ਕਿ ਉਹ ਕੀੜੀਆਂ ਵਾਂਗ ਜਿਨ੍ਹਾਂ ਨੂੰ ਮਸਲ ਦਿੱਤਾ ਜਾਂਦਾ ਸੀ ਪੈਰਾਂ ਥੱਲੇ, ਜਿਨ੍ਹਾਂ ਦੀ ਕੋਈ ਪਰਵਾਹ ਨਹੀਂ ਸੀ ਜਿਸ ਰਿਆਇਆ ਦੀ, ਉਹ ਸ਼ੇਰ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਉਤਰੇ। ਜੀ ਔਰ ਇਹ ਜਿਹੜੇ ਕਮਜ਼ੋਰ ਸਨ ਉਸ ਨਾਮ ਦੀ ਤਾਕਤ ਦੇ ਨਾਲ ਉਹ ਬਲਵਾਨ ਹੋਏ। ਉਹਨਾਂ ਨੇ ਇਤਿਹਾਸ ਬਦਲਿਆ, ਉਹਨਾਂ ਨੇ ਧਰਤੀ ਦਾ ਖਮੀਰ ਬਦਲਿਆ। The dawn is close, the light is poured, ਅੰਮ੍ਰਿਤ reigns from the timeless Lord। ਕਿ ਸੂਹੀ ਸਵੇਰ ਬਹੁਤ ਕਰੀਬ ਹੈ, ਹਮੇ ਉਹ ਰੌਸ਼ਨੀ ਨਜ਼ਰ ਆ ਰਹੀ ਹੈ। ਅੰਮ੍ਰਿਤ ਜਿਹੜਾ ਹੈ ਰਿਮ ਚਿਮ ਵਰਸੇ ਅੰਮ੍ਰਿਤ ਧਾਰਾ, ਉਸ ਟਾਈਮਲੈਸ ਵਾਹਿਗੁਰੂ ਦੀ ਰਹਿਮਤ ਦਾ ਅੰਮ੍ਰਿਤ ਵਰਸ ਰਿਹਾ ਹੈ। Those spared in breath by his command, he leads them to the winning land। ਜਿਨ੍ਹਾਂ ਦੇ ਉੱਤੇ ਰਹਿਮਤ ਹੈ, ਜਿਹੜੇ ਉਹ ਉਸ ਵਾਹਿਗੁਰੂ ਦੀ ਕਮਾਂਡ ਦੇ ਥੱਲੇ ਉਹ ਗੁਰੂ ਹੀ ਲੀਡ ਕਰ ਰਿਹਾ ਵਿਨਿੰਗ ਲੈਂਡ ਵੱਲ। Your teachers walk as guiding stars, showing success through different bars। ਤੁਹਾਨੂੰ ਅਗਵਾਈ ਦੇਣ ਵਾਲੇ ਇੱਕ ਗਾਈਡਿੰਗ ਸਟਾਰ ਵਾਂਗ ਨੇ ਜਿਹੜੇ ਤੁਹਾਨੂੰ ਦੱਸ। ਇਹੀ ਇਤਿਹਾਸ ਦੇ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਇਹੀ ਧਰੂ ਤਾਰੇ ਨੇ। ਇਹੀ ਮੈਨੂੰ ਯਾਦ ਹੈ ਗਿਆਨੀ ਤਰਲੋਕ ਸਿੰਘ ਇੱਕ ਵੱਡੇ ਹਿਸਟੋਰੀਅਨ ਸੀ ਔਰ ਬੜੇ ਇੰਟਰਸਟਿੰਗ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ਹੀਦ ਸਿੰਘ ਸਿੰਘਣੀਆਂ ਔਰ ਦੂਸਰੇ ਤੋਂ ਉਹਨਾਂ ਦੀ ਇੱਕ ਕਿਤਾਬ ਸੀ ਖਾਲਸਾ ਜੀ ਦੇ ਚਮਕਦੇ ਸਿਤਾਰੇ, ਟਾਈਟਲ ਹੀ ਸੀ ਕਿਤਾਬ ਦਾ। ਸੋ ਇਹ ਜਿਹੜੇ ਸਾਡੇ ਇਤਿਹਾਸ ਨੂੰ ਇਹ ਨਵਾਂ ਮੋੜ ਦੇਣ ਵਾਲੇ ਨੇ ਸਾਡੇ ਸ਼ਹੀਦ ਸਿੰਘ ਸਿੰਘਣੀਆਂ, ਇਹ ਚਮਕਦੇ ਸਿਤਾਰੇ ਨੇ। ਜਦੋਂ ਅਸੀਂ ਉਸ ਖਾਲਿਸਤਾਨੀ ਗਗਨ ਦੀ ਗੱਲ, ਔਰ ਜਦੋਂ ਵੀ ਮੈਂ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਤੇ ਲਿਖਤ ਲਿਖੀ ਹੈ, ਉਸ ਦਾ ਟਾਈਟਲ ਹਮੇਸ਼ਾ ਹੀ ਇਹ ਹੁੰਦਾ ਸੀ ਖਾਲਿਸਤਾਨੀ ਗਗਨ ਦੇ 2 ਰੌਸ਼ਨ ਸਿਤਾਰੇ। ਸੋ ਇਹੀ ਹੈ, ਸਿਤਾਰੇ ਤੁਹਾਡੇ ਰਾਹ ਦਸੇਰਾ ਹੁੰਦੇ ਨੇ, ਤੁਸੀਂ ਤਾਰਿਆਂ ਦੀ ਸੇਧ ਦੇ ਵਿੱਚ ਤੁਰਦੇ ਹੋ। Your teachers walk as guiding stars, showing success through different bars। Be wise, hold tight what's offered now, bow to the Guru, take the vow। ਕਿ ਭਾਈ ਆਪਣੇ ਆਪ ਨੂੰ ਜਿਹੜਾ ਸਿਆਣੇ ਬਣੋ, ਜੋ ਹੈ ਉਸ ਨੂੰ ਗੁਰੂ ਦੀ ਰਹਿਮਤ ਦੇ ਉੱਤੇ ਛੱਡ ਕੇ ਗੁਰੂ ਦਾ ਪੱਲਾ ਘੁੱਟ ਕੇ ਫੜੋ। bow to the Guru, take the vow, stand firm, stand pure, let ego cease, through Shabad comes eternal peace, march on, O soul, the path is clear, where Guru walks, no loss is near। ਕਿ ਮਜ਼ਬੂਤੀ ਨਾਲ ਖੜੋ, ਆਪਣੇ ਆਪ ਨੂੰ ਬਿਲਕੁਲ ਹਨੇਰੇ ਚੋਂ ਕੱਢ ਕੇ ਸਟੈਂਡ ਪਿਓਰ, ਆਪਣੀ ਹਉਮੈ ਨੂੰ ਮਾਰ ਕੇ ਔਰ ਇਸ ਸ਼ਬਦ ਦਾ ਸਹਾਰਾ ਲੈ ਕੇ ਜਿਹੜਾ ਤੁਹਾਡੇ ਲਈ ਹਮੇਸ਼ਾ ਦੇ ਲਈ ਇਟਰਨਲ ਪੀਸ ਦੇਣ ਵਾਲਾ ਹੈ। ਔਰ ਉਹ ਮੇਰੀ ਰੂਹ ਮਾਰਚ ਕਰੋ ਇਸ ਪਾਥ ਦੇ ਉੱਤੇ, ਇਸ ਰਾਹ ਦੇ ਉੱਤੇ ਜਿਹੜਾ ਬਿਲਕੁਲ ਸਾਫ਼ ਹੈ। ਵੇਅਰ ਗੁਰੂ ਵਾਕਸ ਨੋ ਲਾਸ ਇਜ਼ ਨੀਅਰ। ਸੋ ਇਹ ਲਾਸਟ ਸੈਂਟੈਂਸ, ਸਟੈਂਡ ਫਰਮ, ਸਟੈਂਡ ਪਿਓਰ, let ego cease, through Shabad comes eternal peace, march on, O soul, the path is clear, where Guru walks, no loss is near।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਵੀ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।